वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਸਿੱਖ ਹਿਊਮਨ ਰਾਈਟਸ ਐਕਟਿਵਿਸਟ ਮਨੁੱਖੀ ਹੱਕਾਂ ਦੇ ਜਿਹੜੇ ਸਿੱਖ ਹੀਰੋ ਹੋਏ ਆ ਸਰਦਾਰ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੂੰ ਅੱਜ ਦੇ ਦਿਨ 1995 ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਅੱਜ ਦਾ ਦਿਨ ਉਹਨਾਂ ਦਾ ਸ਼ਹੀਦੀ ਦਿਨ ਜਿਹੜਾ ਹੈਗਾ ਉਹ ਮੁਕਰਰ ਹੋਇਆ ਸੀ ਜਦੋਂ ਉਹਨਾਂ ਨੂੰ ਉਹਨਾਂ ਦੇ ਘਰ ਦੇ ਬਾਹਰੋਂ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਚੁੱਕ ਲਿਆ ਗਿਆ ਸੀ। ਸੋ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਖਾੜਕੂ ਸੰਘਰਸ਼ ਦੇ ਦੌਰਾਨ ਜਿਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਣਪਛਾਤੇ ਕਹਿ ਕੇ ਮਾਰ ਦਿੱਤਾ ਗਿਆ ਸੀ, ਉਹਨਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾ ਦਿੱਤਾ ਗਿਆ ਸੀ, ਉਹਨਾਂ ਨੂੰ ਪਛਾਣ ਦੇਣ ਦਾ ਜਿਹੜਾ ਕੰਮ ਹੈਗਾ ਉਹ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਆਰੰਭ ਕੀਤਾ ਸੀ। ਅੱਜ ਉਹਨਾਂ ਦੀ ਯਾਦ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵੀ ਜਿਹੜੇ ਹੈਗੇ ਆ ਸਮਾਗਮ ਹੋਏ ਨੇ ਤੇ ਦੁਨੀਆ ਭਰ ਦੇ ਵਿੱਚ ਜਿਹੜੇ ਸਿੱਖ ਹਿਊਮਨ ਰਾਈਟਸ ਐਕਟਿਵਿਸਟ ਹੈਗੇ ਆ ਉਹ ਉਹਨਾਂ ਨੂੰ ਯਾਦ ਕਰ ਰਹੇ ਆ। ਉਹਨਾਂ ਦੇ ਮਨਾਂ ਦੇ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਲਈ ਜਿੱਥੇ ਪਿਆਰ ਹੈ, ਰਿਸਪੈਕਟ ਹੈ, ਉੱਥੇ ਹੀ ਉਹਨਾਂ ਦਾ ਜਿਹੜਾ ਕੰਮ ਹੈਗਾ ਉਹਨੂੰ ਵੀ ਅੱਜ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਰਗੇਨਾਈਜੇਸ਼ਨਸ ਵੱਲੋਂ। ਉਹ ਭਾਵੇਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਹੋਵੇ ਜਾਂ ਜਿਹੜੀਆਂ ਹੋਰ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਹੈਗੀਆਂ ਨੇ, ਇਨਸਾਫ ਤੇ ਵੌਇਸਿਸ ਫਾਰ ਫਰੀडम, ਇਹਨਾਂ ਤੋਂ ਇਲਾਵਾ ਹੋਰ ਜਿਹੜੇ ਮਨੁੱਖੀ ਐਕਟਿਵਿਸਟ ਹੈਗੇ ਆ, ਮਨੁੱਖੀ ਅਧਿਕਾਰ ਐਕਟਿਵਿਸਟ, ਉਹਨਾਂ ਵੱਲੋਂ ਇਹ ਜਿਹੜਾ ਉਪਰਾਲਾ ਹੈਗਾ ਉਹਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਅੱਜ ਜਿੱਥੇ ਉਹਨਾਂ ਦਾ ਸ਼ਹਾਦਤ ਦਾ ਦਿਨ ਹੈਗਾ, ਅਸੀਂ ਉਹਨਾਂ ਨੂੰ ਇਹ ਜਿਹੜਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਉੱਥੇ ਹੀ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਉਹਨਾਂ ਦਾ ਕੰਮ ਹੈਗਾ ਉਸ ਬਾਰੇ ਗੱਲਾਂ ਕਰਕੇ ਇੱਕ ਟ੍ਰਿਬਿਊਟ ਉਹਨਾਂ ਨੂੰ ਦੇਣ ਦੀ ਅੱਜ ਇਸ ਪ੍ਰੋਗਰਾਮ ਦੇ ਥਰੂ ਇਹ ਇੱਕ ਸਾਡੀ ਛੋਟੀ ਜਿਹੀ ਕੋਸ਼ਿਸ਼ ਹੈ। ਅੱਜ ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ, ਉਹਨਾਂ ਦੀ ਸ਼ਖਸੀਅਤ ਬਾਰੇ ਤੇ ਉਹਨਾਂ ਵੱਲੋਂ ਕੀਤੇ ਗਏ ਕੰਮ ਬਾਰੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਦਲ ਖਾਲਸਾ ਦੇ ਜਿਹੜੇ ਸਾਬਕਾ ਪ੍ਰਧਾਨ ਹੈਗੇ ਆ ਸਰਦਾਰ ਹਰਚਰਨਜੀਤ ਸਿੰਘ ਧਾਮੀ ਸਾਡੇ ਨਾਲ ਪੰਜਾਬ ਤੋਂ ਫੋਨ ਲਾਈਨ ਤੇ ਜੁੜੇ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਜੀ ਧਾਮੀ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਾਮੀ ਸਾਹਿਬ, ਕੀ ਕਹਿਣਾ ਚਾਹੋਗੇ ਜਦੋਂ ਅਸੀਂ ਸਿੱਖ ਹਿਊਮਨ ਰਾਈਟਸ ਹੀਰੋ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਗੱਲ ਕਰਦੇ ਹਾਂ ਤਾਂ ਕੀ ਤੁਸੀਂ ਵੀ ਉਹ ਸਾਰਾ ਸਮਾਂ ਵੀ ਤੁਸੀਂ ਦੇਖਿਆ, ਆਪਣੇ ਪਿੰਡੇ ਤੇ ਵੀ ਹੰਢਾਇਆ, ਉਹਨਾਂ ਦੇ ਨਾਲ ਤੁਹਾਨੂੰ ਕਿਵੇਂ ਦਾ ਮਾਹੌਲ ਉਦੋਂ ਸੀ ਤੇ ਅੱਜ ਜਦੋਂ ਅਸੀਂ ਅਣਪਛਾਤੀਆਂ ਲਾਸ਼ਾਂ ਨੂੰ ਇੱਕ ਪਛਾਣ ਦੇਣ ਦੀ ਗੱਲ ਕਰਦੇ ਹਾਂ ਜਾਂ ਅਸੀਂ ਆਪਣੇ ਇਤਿਹਾਸ, ਅਜੋਕੇ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ ਤਾਂ ਜੋ ਉਹਨਾਂ ਨੇ ਕੰਮ ਕੀਤਾ ਉਹ ਸਿੱਖ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ। ਕੀ ਕਹਿਣਾ ਚਾਹੋਗੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਸ਼ਹਾਦਤ ਦੇ ਦਿਨ ਦੇ ਉੱਪਰ? ਸਭ ਤੋਂ ਪਹਿਲਾਂ ਜਦੋਂ ਉਹਨਾਂ ਦਾ ਨਾਂ ਹੀ ਲੈਂਦੇ ਤਾਂ ਉਹਨਾਂ ਦੀ ਉਹ ਦਰਵੇਸ਼ ਇੱਕ ਸੰਤ ਰੂਪੀ ਚਿਹਰਾ ਸਾਹਮਣੇ ਆ ਜਾਂਦਾ ਕਰਦਾ। ਔਰ ਜਿਹੜੀਆਂ ਉਹਨਾਂ ਦੀਆਂ ਸਪੀਚਾਂ ਸਾਡੇ ਕੋਲ ਦੁਨੀਆਂ ਹੈਗੀਆਂ, ਜਿਹੜੀਆਂ ਉਹਨਾਂ ਦੀ ਲੇਟੈਸਟ ਕੈਨੇਡਾ 'ਚ ਦਿੱਤੀ ਆ ਜੀ, ਜੇ ਤੁਸੀਂ ਉਹਨੂੰ ਸੁਣੋ, ਜਿੰਨੀ ਵਾਰੀ ਵੀ ਸੁਣੋ ਤਾਂ ਲੱਗਦਾ ਜਿੱਦਾਂ ਕੋਈ ਸੇਂਟਲੀ ਪ੍ਰਵਚਨ ਹੁੰਦੇ ਆ, ਜਿਹਨੂੰ ਸਰਮਨ ਕਹਿ ਦਿੰਦੇ ਆ ਜੀ, ਇਹ ਤਾਂ ਉਹ ਬੋਲਦਾ ਆ। ਔਰ ਇੱਕ ਉਹਨਾਂ ਦਾ ਲਫ਼ਜ਼ ਹੈ ਜਿਹੜਾ ਉਹ ਤੁਹਾਡੇ ਅੰਦਰ ਹੀ ਪਾਉਂਦਾ। ਔਰ ਜਿਹੜਾ ਉਹਨਾਂ ਨੇ ਕੰਮ ਕੀਤਾ ਉਹ ਬਾਰ-ਬਾਰ ਰੱਬਾਂ ਦੁਹਰਾਉਣੇ ਦੀਆਂ ਉਹਨੂੰ ਯਾਦ ਵੀ ਕਰਦੇ। ਔਰ ਮੈਚ ਵਿੱਚ ਉਹਦੀ ਕੋਈ ਬਰਾਬਰ ਦਾ ਵੀ ਨਹੀਂ ਕਰ ਸਕਦਾ ਜਿੱਦਾਂ ਵੱਡਾ ਉਹਨੇ ਕੰਮ ਕੀਤਾ ਔਰ ਜਿਸ ਤਰੀਕੇ ਨਾਲ ਕੀਤਾ, ਜਿਸ ਤਰ੍ਹਾਂ ਉਹ ਉੱਥੇ ਉਹਨਾਂ ਦੇ ਧੁਰ ਪਹੁੰਚ ਗਏ ਜਿੱਥੇ ਤਾਈਂ ਉਹਨੇ ਸਾਡੇ ਤੇ ਕੀਤੇ ਸੀ। ਤੇ ਪਹਿਲਾਂ ਖਾੜਕੂਆਂ ਦੇ ਪਰਿਵਾਰਾਂ ਦੇ ਘਰਾਂ ਤੋਂ ਸ਼ੁਰੂ ਹੁੰਦੇ ਸ਼ਮਸ਼ਾਨ ਘਾਟ, ਜਦੋਂ ਮਿਊਨਿਸਪਲ ਕਮੇਟੀ 'ਚ ਜਾ ਕੇ ਉਹਨਾਂ ਦਾ ਵੇਰਵਾ ਲੈਣਾ, ਕਿਉਂਕਿ ਲੱਕੜ ਉੱਥੋਂ ਸਪਲਾਈ ਹੁੰਦੀ ਸੀ। ਔਰ ਜਿਸ ਤਰ੍ਹਾਂ 20,000 ਅਨਆਈਡੈਂਟੀਫਾਈਡ ਜਿਹੜੀਆਂ ਲਾਸ਼ਾਂ ਬਣਾ ਦਿੱਤੇ ਸੀ ਸਿੰਘ ਸੂਰਮੇ ਜਾਂ ਬਜ਼ੁਰਗ ਪਰਿਵਾਰ ਦੇ, ਉਹਨਾਂ ਨੂੰ ਲੱਭਣਾ। ਸੋ ਬਹੁਤ ਵੱਡਾ ਉਹਨੇ ਕੰਮ ਕੀਤਾ ਔਰ ਦੁਨੀਆ ਦੇ ਵਿੱਚ ਇਹਨਾਂ ਨੂੰ ਜਿਹੜੀ ਭਾਰਤ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ ਇਹਨੂੰ ਨੰਗਾ ਕੀਤਾ। ਔਰ ਜਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਨੇ ਭਾਣੇ ਦੇ ਵਿੱਚ ਰਹਿੰਦੇ ਹੋਏ, ਜਿਸ ਤਰ੍ਹਾਂ ਪ੍ਰਾਣੇ ਸਿੰਘ ਜੀ, ਭਾਈ ਮਨੀ ਸਿੰਘ ਦੀ ਗੱਲ ਕਰਦੇ ਆਪਾਂ,
ਜੀ ਮਤੀ ਦਾਸ ਜਾਂ ਹੋਰ ਉਸ ਤਰ੍ਹਾਂ ਉਹਨਾਂ ਨੂੰ ਵੀ ਤਿਲ ਕਰਕੇ KPSK ਨੇ ਅਜੀਤ ਸਿੰਘ ਸੰਧੂ ਦੇ ਰਾਹੀਂ ਸ਼ਹੀਦ ਕਰਾਇਆ। ਤੇ ਉਹ ਇੱਕ ਬਹੁਤ ਉਹਨਾਂ ਨੂੰ ਅਸੀਂ ਨਮਸਕਾਰ ਹੀ ਕਰ ਸਕਦੇ ਹਾਂ, ਔਰ ਉਹ ਪ੍ਰੇਰਨਾ ਸਰੋਤ ਰਹਿਣਗੇ ਸਾਡੀ ਕੌਮ ਲਈ। ਇਤਿਹਾਸ 'ਚ ਉਹਨਾਂ ਦਾ ਇੰਨਾ ਵੱਡਾ ਕਿਸੇ ਨੇ ਦੁਨੀਆ ਦੀ ਹਿਊਮਨ ਰਾਈਟਸ ਲਈ ਕੰਮ ਨਹੀਂ ਕੀਤਾ ਹੋਣਾ ਜਿਸ ਤਰ੍ਹਾਂ ਉਹ ਨਹੀਂ ਕੀਤਾ। ਔਰ ਇੱਕੋ ਜਿਣਵੀਂ ਜਗਾ ਕੇ ਗਏ ਆ ਕੌਮ ਨੂੰ ਅਵੇਅਰ ਕਰਕੇ। ਤੇ ਇਹ ਵੀ ਇੱਕ ਬਹੁਤ ਵੱਡਾ ਕੰਮ ਹੈ ਜਿਹੜਾ ਸਾਨੂੰ ਕਰਨਾ ਚਾਹੀਦਾ ਹੈ। ਔਰ ਜਿਸ ਮੁਲਕ 'ਚ ਉਹਨਾਂ ਨੇ ਕੀਤਾ, ਇਹ ਜੇ ਇਹਨਾਂ ਦੇ ਪਿਛੋਕੜ ਵੱਲ ਜਾਈਏ ਤਾਂ ਇਹ ਜਿਹੜਾ ਹੈਗਾ ਆ ਸਿੱਖ ਧਰਮ ਦੇ ਆਗਮਨ ਤੋਂ ਪਹਿਲਾਂ ਜਾਂ ਹੁਣ ਵੀ ਜਿਹੜੀ ਇਹਨਾਂ ਦੀ ਮਾਨਸਿਕਤਾ ਹੈ, ਇਹ ਘੱਟ ਗਿਣਤੀਆਂ ਪ੍ਰਤੀ ਜਾਂ ਵਿਰੋਧੀ ਵਿਚਾਰਾਂ ਦੇ ਪ੍ਰਤੀ ਬਿਲਕੁਲ ਅਸਹਿਣਸ਼ੀਲ, ਟੋਲਰੇਟ ਨਹੀਂ ਕਰਦੇ ਵਿਰੋਧੀ ਵਿਚਾਰਾਂ ਨੂੰ। ਇਹ ਬਿਲਕੁਲ ਨਹੀਂ ਸੁਣਨਾ ਚਾਹੁੰਦੇ। ਇਹਨਾਂ ਦੇ ਕਲਚਰ, ਇਹਨਾਂ ਦੇ ਧਾਰਮਿਕ ਗ੍ਰੰਥਾਂ ਇਹਨਾਂ ਨੂੰ ਇਹੋ ਹੀ ਸਿੱਖਿਆ ਦਿੱਤੀ ਗਈ ਹੈ। ਜਿਸ ਤਰ੍ਹਾਂ ਉਹ ਪਹਿਲਾਂ ਤਾਂ ਜਿਹੜਾ ਇਹਨਾਂ ਦਾ ਜਾਤ ਪਾਤ ਸਿਸਟਮ ਹੀ ਆ, ਉਹ ਸਿਰਫ ਇੱਕ ਵਰਗ ਹੈ ਜਿਹੜਾ ਉੱਪਰ ਜਾਂ ਉਹਦੇ ਨਾਲ ਥੋੜੇ ਹੋਰ ਖੱਤਰੀ ਕਹਿ ਲਓ। ਲੇਕਿਨ ਜਿਹੜਾ ਸ਼ੂਦਰ ਇੱਕ ਬਹੁਤ ਵੱਡੇ ਵਰਗ ਦੇ ਤਾਂ ਮਨੁੱਖੀ ਅਧਿਕਾਰ ਜਿਹੜੀ ਜਾਤੀ ਪਾਤੀ ਸਿਸਟਮ ਹੈ ਇਹੋ ਹੀ ਕੁਚਲਦਾ ਸੀ ਜੀ। ਉਹਨਾਂ ਨੂੰ ਕੋਈ ਅਧਿਕਾਰ ਨਹੀਂ ਸੀ। ਜੇ ਤੁਸੀਂ ਰਮਾਇਣ 'ਚ ਪੜ੍ਹ ਲਓ ਤਾਂ ਜਿਹਨੂੰ ਭਗਵਾਨ ਕਹਿੰਦੇ ਆ ਰਾਮ ਚੰਦਰ ਜੀ, ਉਹਨੇ ਸ਼ੰਭੂ ਦਾ ਕਤਲ ਇਸ ਕਰਕੇ ਕੀਤਾ ਬ੍ਰਾਹਮਣਾਂ ਨੂੰ ਖੁਸ਼ ਕਰਨ ਲਈ, ਰਿਸ਼ੀਆਂ ਨੂੰ ਕੋਈ ਪਰਮਾਤਮਾ ਦਾ ਨਾਮ ਕਿਉਂ ਜਪ ਰਿਹਾ। ਜੇ ਮਹਾਭਾਰਤ ਦੀ ਗੱਲ ਕਰਦੇ ਉੱਥੇ ਇੱਕ ਲਫ਼ਜ਼ ਦਾ ਅੰਗੂਠਾ ਇਸ ਕਰਕੇ ਕੱਟ ਦਿੱਤਾ ਜਾਂਦਾ ਹੈ ਤੇ ਇਹਨੂੰ ਅਧਿਕਾਰ ਨਹੀਂ ਤੇ ਖੱਤਰੀਆਂ ਵਾਲਾ ਕੰਮ ਇੱਕ ਜਿਹੜਾ ਸ਼ੂਦਰ ਜਾਂ ਭੀਲ ਹੈ ਉਹ ਵੀ ਤੀਰ ਅੰਦਾਜ਼ੀ ਕਰੇ। ਸੋ ਜੀ ਵੈਰੀ ਇਹਦਾ ਦੇ ਜਿਹੜੇ ਐਥਿਕਸ ਹੈ। ਔਰ ਜਿਸ ਤਰ੍ਹਾਂ ਮੈਂ ਥੋੜੀ ਜਿਹੀ ਸਾਈਡ ਹੋ ਜਾਣਾ, ਡਾਕਟਰ ਅੰਬੇਦਕਰ ਦੀ ਜੇ ਤੁਸੀਂ ਐਨੀਮੇਸ਼ਨ ਆਫ ਕਾਸਟ ਸਿਸਟਮ ਉਹਨੇ ਜਾਤ ਪਾਤ ਖਤਮ ਕਰਕੇ ਜਿਹੜਾ ਲੈਕਚਰ ਦੇਣਾ ਸੀ ਉਹਨੂੰ ਦੇਣ ਨਹੀਂ ਦਿੱਤਾ ਜਲੰਧਰ ਦੇ ਵਿੱਚ। ਔਰ ਫਿਰ ਉਹਨੇ ਕਿਤਾਬ ਤੇ ਛਪਾਇਆ ਸੀ। ਉਹਨੇ ਕਿਹਾ ਸੀ ਜਿਹੜਾ ਜਾਤ ਪਾਤ ਸਿਸਟਮ ਹੈ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ ਇੱਕ ਵਰਗ ਦਾ, ਏਦਾਂ ਨਹੀਂ ਖਤਮ ਹੋਣਾ ਕਿ ਸ਼ੂਦਰਾਂ ਦੇ ਘਰ ਦੂਜੇ ਵਿਆਹ ਦਾ ਅਸੀਂ ਇਕੱਠੇ ਰੋਟੀ ਖਾ ਲਈਏ, ਪਾਂਡੇ ਸਾਡੇ ਹੁਣ ਇੱਕ ਦੂਜੇ ਦੇ ਘਰ ਜਾਣ ਲੱਗ ਪਈਏ। ਇਹ ਉਦੋਂ ਖਤਮ ਹੋਣਾ ਜਿਹੜੇ ਧਰਮ ਗ੍ਰੰਥ ਇਹਨਾਂ ਨੂੰ ਪ੍ਰਮੋਟ ਕਰਦੇ ਆ। ਮਹਾਭਾਰਤ, ਰਮਾਇਣ ਔਰ ਜਿਹੜੀ ਮਨੂ ਸਮਰਤੀ ਜਾਂ ਹੋਰ ਜਿੰਨੇ ਐਪਿਕਸ ਹੈ ਜਿਹੜੇ ਹਿੰਦੂ ਧਰਮ ਦੇ ਪੁਰਾਣੇ ਜਿਹੜੇ ਇਸ ਨੂੰ ਪ੍ਰਮੋਟ ਕਰਦੇ ਆ, ਇਹਨਾਂ ਨੂੰ ਜਾ ਕੇ ਜਿੱਦਾਂ ਕਿ ਤੁਸੀਂ ਸਮੁੰਦਰ 'ਚ ਨਹੀਂ ਸਿੱਟਦੇ ਉਹਨਾਂ ਤੇਰੇ ਜਾਤੀ ਪ੍ਰਥਾ ਜਾਂ ਮਨੁੱਖੀ ਅਧਿਕਾਰਾਂ ਦੇ ਹਨਨ ਬੰਦ ਨਹੀਂ ਹੋਣੇ। ਸੋ ਉਸ ਸਮੇਂ ਕੋਈ ਇਹ ਅਸਹਿਣਸ਼ੀਲ ਹੈ। ਔਰ ਦੂਸਰੇ ਪਾਸੇ ਗੁਰੂ ਮਹਾਰਾਜ ਨੇ ਬਹੁਤ ਸੱਚੇ ਸਿੱਖ ਵਜੋਂ ਵੀ ਮੈਂ ਦਰਵੇਸ਼ ਲਫ਼ਜ਼ ਵਰਤਿਆ ਦੇਖਣਾ ਚਾਹੀਦਾ ਸਾਨੂੰ। ਖਾਲੜਾ ਸਾਹਿਬ ਨੂੰ ਗੁਰੂ ਮਹਾਰਾਜ ਨੇ ਸਾਨੂੰ ਸਿੱਖਿਆ ਹੀ ਇਹ ਦਿੱਤੀ ਆ ਪਹਿਲੇ ਦਿਨ ਤੋਂ ਹੀ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਜਿਸ ਤਰ੍ਹਾਂ ਦੱਸ ਗਿਆ ਵੀ ਸਿੱਖ ਧਰਮ ਦੀ ਫਾਊਂਡੇਸ਼ਨ ਦੇ ਵਿੱਚ ਇਹਦੇ ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ, ਉੱਥੇ ਉਹਨੇ ਕਿਹਾ ਕਿ ਕਲਯੁਗ ਕੀ ਹੈ ਜੀ, ਕਾਲਾ ਸਮਾਂ ਕੀ ਹੈ, ਜਿਹੜਾ ਬਲੈਕ ਜਿਹਨੂੰ ਕਹਿੰਦੇ ਬਹੁਤ ਮਾੜਾ ਸਮਾਂ ਕੀ ਹੈ। ਗੁਰੂ ਮਹਾਰਾਜ ਕਹਿੰਦੇ ਇਹ ਨਹੀਂ ਆ ਕਿ ਜਿੱਦਾਂ ਪਹਿਲਾਂ ਸਤਿਯੁਗ ਜੀ ਦੂਜਾ ਆ ਗਿਆ ਸੋਈ ਚੰਦ ਚੜ੍ਹੇ ਸੇ ਤਾਰੇ ਸੋਈ ਕਿੰਨੀ ਅਰਥ ਰਹਿ ਕਹਿੰਦੇ ਉਦੋਂ ਵੀ ਇਹੋ ਚੰਦ ਚੜ੍ਹਦਾ ਸੀ, ਹੁਣ ਵੀ ਉਹੀ ਚੰਦ ਹੈ, ਉਹੀ ਸੂਰਜ ਸੀ, ਉਹੀ ਦਿਨ ਆ। ਸਾਹ ਧਰਤੀ ਤੋਂ ਪੌਣ ਚਲਾ ਰਹੇ ਯੁੱਗ ਜੀ ਖੇਲੇ ਖਾਓ ਕੈਸੇ ਕਹਿੰਦੇ ਉਦੋਂ ਵੀ ਇਹੋ ਧਰਤੀ ਸੀ। ਤੇ ਤੁਸੀਂ ਯੁੱਗ ਕਿੱਦਾਂ ਕਹਿੰਦੇ ਆ ਤੇ ਯੁੱਗ ਬਦਲ ਗਿਆ। ਗੁਰੂ ਮਹਾਰਾਜ ਆਪ ਹੀ ਦੱਸਦੇ ਆ ਜੀਵਨ ਤਲਬ ਦੇ ਵਾਰ। ਅੱਗੇ ਕਹਿੰਦੇ ਗੁਰੂ ਮਹਾਰਾਜ ਹੋਵੇ ਪ੍ਰਵਾਣਾ ਕਰੇ ਟਿਕਾਣਾ। ਜੀ ਹਿਊਮਨ ਰਾਈਟਸ ਦੀ ਗੁਰੂ ਮਹਾਰਾਜ ਗੱਲ ਕਹਿੰਦੇ ਹੋਵੇ ਪ੍ਰਵਾਣਾ, ਤੁਸੀਂ ਐਕਸੈਪਟ ਕਰ ਲਓ, ਕਰੇ ਟਿਕਾਣਾ। ਕੋਈ ਕਿਸੇ ਨਾਲ ਧੱਕਾ ਕਰ ਰਿਹਾ ਹੋਵੇ ਤੁਸੀਂ ਦੇਖ ਕੇ ਚੁੱਪ ਕਰ ਜਾਓ। ਹੋਵੇ ਪ੍ਰਵਾਣਾ ਕਰੇ ਟਿਕਾਣਾ, ਕੱਲ ਲੱਖਣ ਵਿਚਾਰ ਇਹ ਕਲਯੁਗ ਦੀ ਆ ਪਛਾਣ। ਔਰ ਗੁਰੂ ਮਹਾਰਾਜ ਨੇ ਫਿਰ ਅੱਗੇ ਕਿਹਾ ਜਦੋਂ ਬਾਬਰ ਨੇ ਕੀਤਾ ਹੱਲਾ ਹਿਊਮਨ ਰਾਈਟਸ ਦੀ ਗੱਲ ਕੀਤੀ, ਜੋ ਉਹਨੇ ਕਿਹਾ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਤਕੜਾ ਤਕੜੇ ਨਾਲ ਲੜ ਕੇ ਮਰ ਗਿਆ, ਕੋਈ ਏਦਾਂ ਗੁੱਸੇ ਵਾਲੀ ਨਾਜ਼ਗੀ ਵਾਲੀ ਗੱਲ ਨਹੀਂ। ਸਕਤਾ ਸੀ ਮਾਰਿਆ ਤਾਂ ਪੱਗਿਆ ਖਸਮੈ ਸਾਹ ਪਰਸੋਈ। ਤੇ ਜੇ ਇੱਕ ਤਕੜਾ ਮਾੜੇ ਨੂੰ ਮਾਰ ਦੇਵੇ, ਜਿਸ ਤਰ੍ਹਾਂ ਇੱਕ ਸ਼ੇਰ ਹੈ ਉਹ ਭੇਡਾਂ ਦੇ ਕੱਟ ਤੇ ਆ ਪਵੇ, ਤਾਂ ਜਿਹੜਾ ਖਸਮ ਹੈ, ਜਿਹੜਾ ਉੱਥੇ ਮਾਲਕ ਹੈ, ਜਿਹੜਾ ਇੰਚਾਰਜ ਹੈ, ਜਿਹਨੂੰ ਅਸੀਂ ਕਹਿੰਦੇ ਲਾਅ ਐਂਡ ਆਰਡਰ ਹੈ ਅੱਜ ਕੱਲ੍ਹ ਦੇ ਜ਼ਮਾਨੇ 'ਚ, ਉਹ ਆਂਸਰੇਬਲ ਹੈ। ਗੁਰੂ ਮਹਾਰਾਜ ਨੇ ਕਿਹਾ ਵੀ ਉਹ ਖਸਮ ਨੂੰ ਬੋਲਣਾ ਚਾਹੀਦਾ।
ਜਦੋਂ ਖਸਮ ਹੀ ਮਾਰਨ ਲੱਗਿਆ ਹੋਵੇ ਜਿਸ ਮੁਲਕ ਦੇ ਵਿੱਚ, ਜਿੱਥੇ ਖਸਮ ਜਿਵੇਂ ਲਾਅ ਐਂਡ ਆਰਡਰ ਨੇ ਲੋਕਾਂ ਦੇ ਕਾਨੂੰਨੀ ਹੱਕਾਂ ਦੀ ਹੋਰ ਰਾਖੀ ਕਰਨੀ ਸੀ, ਔਰ ਜਿਸ ਤਰ੍ਹਾਂ ਕਿਹਾ ਜਾਂਦਾ ਮਨੁੱਖੀ ਅਧਿਕਾਰ ਇਹ ਆ ਵੀ ਉਹ ਫਰਾਂਸ ਤੇ ਫਰਾਂਸ ਨੂੰ ਸਪੋਰਟ ਕਰਦੇ ਕਿ ਭਾਵੇਂ ਨਾ ਤੇਰੇ ਵਿਚਾਰ ਨਾਲ ਸਹਿਮਤ ਨਹੀਂ ਜੀ, ਪਰ ਮੈਂ ਇਸ ਗੱਲ ਲਈ ਆਪਣੀ ਜਾਨ ਦੇ ਸਕਦਾ ਵੀ ਤੈਨੂੰ ਆਪਣੇ ਵਿਚਾਰਾਂ ਦੇ ਕਹਿਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਉਹਨੇ ਸਿਰਫ ਕਿਹਾ ਹੈ, ਗੁਰੂ ਮਹਾਰਾਜ ਨੇ, ਗੁਰੂ ਤੇਗ ਬਹਾਦਰ ਜੀ ਨੇ ਕਰਕੇ ਦਿਖਾਇਆ, ਜਾਂ ਬਾਅਦ ਦੇ ਵਿੱਚ ਸਿੱਖਾਂ ਨੇ ਭਾਵੇਂ ਦਿੱਲੀ ਬਿਲਕੁਲ ਹੀ ਅਰਜ਼ੀ ਨਹੀਂ ਸੀ ਜਾਂ ਉਹਨਾਂ ਦੇ ਜੋ ਹੋਇਆ ਤਾਂ, ਲੇਕਿਨ ਉਹਨਾਂ ਦੀ ਖਾਤਰ ਸਿੱਖ ਕੌਮ ਨੇ ਉਹ ਕੀਤਾ। ਔਰ ਉਸ ਪ੍ਰੇਰਨਾ ਤੋਂ ਲੈ ਕੇ ਮੈਂ ਜਦੋਂ ਦੇਖਦਾ ਹਾਂ ਔਰ ਉਹ ਜਿਹੜੀ ਹੁੰਦੀ ਹੈ ਕੋਈ ਕਿੰਨੇ ਕੁ ਲੈਵਲ ਤਾਈਂ ਉਹ ਤੋਂ ਪ੍ਰੇਰਨਾ ਲੈਂਦਾ, ਉਹ ਪ੍ਰੇਰਨਾ ਲੈ ਕੇ ਜੋ ਖਾਲੜਾ ਸਾਹਿਬ ਨੇ ਅੱਜ ਦੇ ਦਿਨ ਸ਼ਹਾਦਤ ਪ੍ਰਾਪਤ ਕੀਤੀ ਹੈ। ਸੋ ਮੈਂ ਤਾਂ ਉਹਨਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਾਰੀ ਕੌਮ ਦੇ ਨਾਲ ਸ਼ਾਮਲ ਹੋ ਕੇ, ਇਹ ਕੋਈ ਮਤਲਬ ਮੈਂ ਇਕੱਲਾ ਨਹੀਂ, ਉਹਨਾਂ ਨੂੰ ਨਮਨ ਕਰਦਾ, ਨਮਸਕਾਰ ਕਰਦਾ, ਸਿਰ ਝੁਕਾਉਣਾ, ਔਰ ਗੁਰੂ ਮਹਾਰਾਜ ਕਿਰਪਾ ਕਰ, ਗੁਰੂ ਮਹਾਰਾਜ ਦੀ ਬਖਸ਼ਿਸ਼ ਹੀ ਮੈਂ ਦੇਖਦਾ ਵੀ ਗੁਰੂ ਮਹਾਰਾਜ ਜਦੋਂ ਬਖਸ਼ਿਸ਼ ਕਰਦੇ ਆ ਤਾਂ ਇੱਕ ਸਿੱਖ ਤੇ ਕਿੰਨੀ ਬਖਸ਼ਿਸ਼ ਕਰ ਦਿੰਦੇ ਆ। ਉਹ ਇੰਨੇ ਤਸੀਹ ਹੀ ਚੱਲਦਾ ਪਿਆ ਆਪਣੇ ਵਿਚਾਰਾਂ ਤੇ ਅਟਲ ਰਹਿ ਕੇ ਸ਼ਹਾਦਤ ਪ੍ਰਾਪਤ ਕਰ। ਜੀ ਬਿਲਕੁਲ ਧਾਮੀ ਸਾਹਿਬ, ਜੇ ਅਸੀਂ ਉਹਨਾਂ ਦੇ ਕੰਮ ਦੀ ਗੱਲ ਕਰੀਏ, ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦੀ ਜਿਹੜੀ ਗੱਲ ਸੀ, 3 ਸ਼ਮਸ਼ਾਨ ਘਾਟ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਉਹਨਾਂ ਨੇ ਰੈਕਰਡ ਕੱਢਿਆ ਤੇ ਜਿਸ ਦੇ ਬਿਨਾਂ ਦੇ ਉੱਤੇ ਉਹਨਾਂ ਨੇ 25,000 ਲਾਸ਼ਾਂ ਦਾ ਜਿਹੜਾ ਹੈਗਾ ਉਹ ਕੀਤਾ ਸੀ ਕਲੇਮ ਕਿ ਇੰਨੀਆਂ ਜਿਹੜੀਆਂ ਹੈਗੀਆਂ ਨੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਅਣਪਛਾਤੇ ਕਹਿ ਕੇ ਸਰਕਾਰ ਵੱਲੋਂ, ਐਡਮਿਨਿਸਟ੍ਰੇਸ਼ਨ ਵੱਲੋਂ, ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਉਹ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤੇ ਜੇ ਉਸ ਕੇਸ ਦੀ ਜਾਂਚ ਦੀ ਗੱਲ ਕਰਨੀ ਹੋਵੇ ਵੀ ਉਹਦੀ ਪੈਰਵਾਈ ਫਿਰ CBI ਕੋਲ ਵੀ ਉਹ ਜਿਹੜਾ ਕੇਸ ਹੈਗਾ ਗਿਆ ਤੇ ਤਕਰੀਬਨ 2000 ਦੇ ਕਰੀਬ ਜਿਹੜੀਆਂ ਹੈਗੀਆਂ ਨੇ CBI ਨੇ ਮੰਨਿਆ ਕਿ ਉਹਦੇ ਵਿੱਚੋਂ ਉਹ ਸਾਰੇ ਵੇਰਵੇ ਦੇ ਵਿੱਚੋਂ ਜਿਹੜੀਆਂ ਲਾਸ਼ਾਂ ਹੈਗੀਆਂ ਨੇ ਉਹਨਾਂ ਨੂੰ ਪਛਾਣ ਦੇਣ ਦੀ ਗੱਲ ਸਾਡੇ ਸਾਹਮਣੇ ਆਈ, ਪਰ CBI ਦੀ ਉਹ ਰਿਪੋਰਟ ਅੱਜ ਤੱਕ ਵੀ ਜਨਤਕ ਨਹੀਂ ਕੀਤੀ ਗਈ। ਸੋ ਜਿਹੜੀ ਅਸੀਂ ਜਾਂਚ ਦੀ ਗੱਲ ਕਰਦੇ ਹਾਂ ਜਾਂ ਜੇ ਇਨਸਾਫ ਦੀ ਗੱਲ ਕਰਨੀ ਹੋਵੇ ਤਾਂ ਉਹਦੇ 'ਤੇ ਜੋ ਭਾਰਤੀ ਸਿਸਟਮ ਦਾ, ਸਾਰੀ ਜੁਡੀਸ਼ਰੀ ਦਾ ਜਾਂ ਜਿਹੜੀ ਨਿਆਂ ਪ੍ਰਣਾਲੀ ਹੈਗੀ ਹੈ ਉਹਦੀ ਪੈਰਵਾਈ ਸੀ, ਉਸ ਬਾਰੇ ਕੀ ਕਹਿਣਾ ਚਾਹੋਗੇ ਤੇ ਕੀ ਫਾਈਂਡਿੰਗਸ ਹੈਗੀਆਂ ਨੇ ਉਹਦੀਆਂ ਅੱਜ ਸਾਡੇ ਸਾਹਮਣੇ? ਦੇਖੋ, ਜਿਹੜੀਆਂ ਵਿਦਿਆਰਥੀਆਂ ਜਿਸ ਤਰ੍ਹਾਂ ਮੈਂ ਸਰ ਜਿਹੜੇ ਪ੍ਰੋਗਰਾਮ ਕਰਨੇ ਹੁੰਦੇ ਆ, ਜਿਵੇਂ ਲਾਅ ਐਂਡ ਆਰਡਰ ਮੇਨਟੇਨ ਕਰਦਾ ਉਹੀ ਕਰਦੇ ਆ, ਔਰ ਜਦੋਂ ਇਹਨਾਂ ਦੀ ਅਸੀਂ ਜਾਂਚ ਦੀ ਜਾਂ ਕੋਈ ਰਿਪੋਰਟ ਨੂੰ ਜਨਤਕ ਕਰਨ ਦੀ ਜਾਂ ਉਹਨਾਂ ਨੂੰ ਜਿਸ ਤਰ੍ਹਾਂ ਤੁਸੀਂ ਕਹਿੰਦੇ ਕੋਰਟਸ ਦੇ ਵਿੱਚੋਂ ਜਸਟਿਸ ਦੇਣ ਦੀ ਗੱਲ ਹੁੰਦੀ ਆ ਤਾਂ ਇਹ ਇੱਕ ਗੱਲ ਕਹਿ ਦਿੰਦੇ ਆ ਵੀ, ਔਰ ਹੁਣ ਤਾਂ ਡਾਕਟਰ ਤੇ ਇਹਦੇ ਨਾਲ ਜਿਹੜਾ ਪੁਲਿਸ ਹੈ, ਜਿੱਦਾਂ ਹੁਣ ਵੀ ਅੱਜ ਵੀ ਉਹਨੇ ਕਿਹਾ ਸੁਰੇਸ਼ ਅਰੋੜਾ ਨੇ ਤੇ ਜਿਹੜੀ ਸਰਕਾਰੀ ਜਾਂਚ ਗੋਲੀ ਚਲਾਈ ਹੈ ਪੁਲਿਸ ਅਫਸਰਾਂ ਨੂੰ ਤੁਸੀਂ ਇਨਵੋਲਵ ਕਰਦੇ ਆ ਤਾਂ ਪੁਲਿਸ ਦਾ ਜਿਹੜਾ ਮੋਰਾਲ ਹੈ ਉਹ ਡਿੱਗ ਜਾਊਗਾ। ਇਸੇ ਤਰ੍ਹਾਂ ਜਿਸ ਤਰ੍ਹਾਂ ਹੁਣ ਅਸੀਂ ਕਹਿੰਦੇ ਆ ਕਾਂਗਰਸ ਤੋਂ ਬਾਅਦ BJP ਦੀਆਂ ਗਵਰਨਮੈਂਟ ਆਈਆਂ, ਲੇਕਿਨ ਜਿਹੜਾ 84 ਦੀ ਨਸਲ ਪੁਲਿਸ ਸੀ ਉਹਦਾ ਸਾਨੂੰ ਇਨਸਾਫ ਨਹੀਂ ਮਿਲਿਆ। ਉਹਦੇ ਪਿੱਛੇ 2 ਕਾਰਨ ਹੈ। ਇੱਕ ਤਾਂ ਹੁੰਦਾ ਹੈ ਕਿ ਕਹਿੰਦੇ ਕਿ ਸਾਡੀ ਜਿਹੜੀ ਪੁਲਿਸ ਹੈ ਜਾਂ ਪ੍ਰਸ਼ਾਸਨ ਹੈ ਇਹਦਾ ਮੋਰਾਲ ਡਾਊਨ ਹੋ ਜਾਊਗਾ, ਵੀ ਅਸੀਂ ਜਦੋਂ ਦੂਜੇ ਵੀ ਆਉਂਦੇ ਉਹ ਵੀ ਉਹਨਾਂ ਦੇ ਕੰਮ ਲੈਂਦੇ, ਉਹ ਉਹਨਾਂ ਦੇ ਟੂਲਸ ਬਣ ਜਾਂਦੇ ਆ। ਹਾਂਜੀ, ਦੂਸਰਾ ਉਹ ਕਰ ਦਿੰਦੇ ਜਿਸ ਤਰ੍ਹਾਂ ਹੁਣ ਲਿੰਚਿੰਗ ਹੋ ਰਹੀ ਆ ਜਾਂ ਹੋ ਰਹੀ ਸੀ, ਇਹਨਾਂ ਨੂੰ BJP ਸਜ਼ਾ ਦਿੰਦੀ ਹੈ ਜਾਂ ਕਾਂਗਰਸ ਦੇ ਬੰਦਿਆਂ ਨੂੰ 84 ਜੋ ਉਹਨੇ ਕੀਤਾ ਉਹਨਾਂ ਨੂੰ ਸਜ਼ਾ ਦਿੰਦੀ ਹੈ, ਤਾਂ ਉਹ ਕਹਿੰਦੇ ਜਿਹੜਾ ਸਾਡਾ ਕੇਡਰ ਆ ਜਿਹਦੇ ਤੋਂ ਅਸੀਂ ਗਲਤ ਕਰਾਉਣ ਚ ਗੁੰਡੇ ਨਹੀਂ ਆਪ ਵਾਲੇ ਹੋਏ ਆ, ਕਿਉਂਕਿ ਗੁੰਡਾ ਵਰਗ ਵੀ ਸਾਡਾ ਕਹਿਣਾ ਮੰਨਣੋਂ ਹਟ ਜਾਊਗਾ। ਸੋ ਅਸੀਂ ਆਪਣੇ ਨਾ ਉਹਦੇ ਨਾਲ ਸਾਡਾ ਕੇਡਰ ਡੀਮੋਰਲਾਈਜ਼ ਹੋਊਗਾ, ਜਿਹਦੇ ਤੋਂ ਅਸੀਂ ਲਿੰਚਿੰਗ ਕਰਾਉਣੀ ਆ, ਜਿਹਦੇ ਤੋਂ ਅਸੀਂ ਮੁਸਲਮਾਨਾਂ ਦੇ ਘਰਾਂ ਚ ਕਿਸੇ ਦੇ ਫਰਿੱਜ ਖੋਲ ਕੇ ਉਹਨਾਂ ਨੂੰ ਮਾਰਨਾ ਹੈ ਜਾਂ ਕੋਈ ਓਦਾਂ ਹੀ ਗਾਂ ਖਰੀਦ ਕੇ ਜਾ ਰਿਹਾ ਦੁੱਧ ਲੈਣ ਤੇ ਉਹ ਇਹ ਇਨਸਾਫ ਜਿਹੜਾ ਆ, ਜਿਹਨੇ ਇਨਸਾਫ ਇਹ ਬਿਲਕੁਲ ਉਸੇ ਤਰ੍ਹਾਂ ਆ ਜਦੋਂ ਉਹ ਭੇਜੀਏ ਤੇ ਉਹਦੇ ਵਾਲੀ ਗੱਲ ਸੁਣਾਉਂਦੇ ਹੁੰਦੇ ਮੇਮਣੇ ਵਾਲੀ ਵੀ ਤੂੰ ਮੇਰਾ ਪਾਣੀ ਝੂਠਾ ਕਰ ਰਿਹਾ, ਫਿਰ ਉਹ ਕਹਿ ਰਿਹਾ ਤੇ ਪਾਣੀ ਤਾਂ ਮੇਰਾ ਤੁਹਾਡੇ ਵੱਲੋਂ ਆ ਰਿਹਾ। ਸੋ ਗੱਲ ਕੀ ਕਿ ਉਹਨੇ ਖਾਣਾ ਹੀ ਖਾਣਾ ਹੈ ਘੱਟ ਗਿਣਤੀ। ਸੋ ਇਹ ਘੱਟ ਗਿਣਤੀਆਂ ਲਈ ਕੋਈ ਇਨਸਾਫ ਨਹੀਂ ਹੈ ਇੱਥੇ। ਤੇ ਜੇ ਤੁਸੀਂ ਦੂਜੀ ਗੱਲ ਇਹ ਹੈ ਕਿ ਸਿੱਖਾਂ ਨਾਲ ਤਾਂ ਹੋ ਹੀ ਰਿਹਾ ਸਾਡੇ ਨਾਲ, ਇੱਥੇ ਹੋਰ ਵੀ ਜਿਹੜੀਆਂ ਇਸ ਮੁਲਕ ਦੇ ਵਿੱਚ ਘੱਟ ਗਿਣਤੀਆਂ ਆ ਉਹਨਾਂ ਦੀ ਬਹੁਤ ਬੁਰੀ ਨਾਰਥ ਈਸਟ ਸਟੇਟਸ ਦਾ ਸਾਨੂੰ ਪਤਾ ਹੈ, ਜੰਮੂ ਕਸ਼ਮੀਰ ਦੇ ਵਿੱਚ ਕੀ
ਪਤਾ ਹੈ ਸਾਨੂੰ। ਔਰ ਇੱਕ ਜਿਹੜਾ ਇਹ ਹੈਗਾ ਆदिवासी ਆ, ਇਹ मध्य प्रदेश, तमिलनाडु, ਇੱਥੇ ਉੜੀਸਾ, ਆਂਧਰਾ ਪ੍ਰਦੇਸ਼, ਇਹ ਜੱਦੇ ਏਰੀਏ ਜਿਹੜੇ ਜੰਗਲ ਆ, ਜਿਹੜੇ ਇੱਥੇ ਦੇ ਵਾਸੀ ਆ, ਉਹਨਾਂ ਦੀ ਜੋ ਉਹਨਾਂ ਦੇ ਜਿਹੜੇ ਏਰੀਏ ਉਹ ਮਿਨਰਲਸ ਆ ਉੱਥੇ ਜਾਂ ਹੋਰ ਆ, ਉਹਨਾਂ ਨੂੰ ਉੱਥੋਂ ਵੈਕੂਏਟ ਖਾਲੀ ਕਰਕੇ ਉੱਥੇ ਕਾਰਪੋਰੇਟਸ ਨੂੰ ਦੇ ਰਹੇ ਵੱਡੇ ਨੇ, ਅੰਬਾਨੀ ਤੇ ਅਦਾਨੀ ਵਰਗਿਆਂ ਨੂੰ। ਸੋ ਉਹ ਲੋਕ ਜਦੋਂ ਆਪਣੇ ਹੱਕਾਂ ਲਈ ਲੜਦੇ ਆ ਜਾਂ ਕਹਿੰਦੇ ਸਾਨੂੰ ਇੱਥੇ ਖਾਲੀ ਨਾ ਕਰੋ, ਸਾਡਾ ਉੱਥੇ ਬਿਜਲੀ ਦੇ ਪੱਤੇ ਜਾਂ ਹੋਰ ਆਪਣਾ ਛੋਟਾ ਮੋਟਾ ਉਹਨਾਂ ਦੇ ਕਾਰੋਬਾਰ ਹੈ ਜੜੀ ਬੂਟੀਆਂ, ਉਹ ਕਹਿੰਦੇ ਕਿ ਸਾਨੂੰ ਇੱਥੋਂ ਉਜਾੜਾ ਨਾ ਕਰੋ, ਤਾਂ ਉਹਨਾਂ ਨੂੰ ਇਹ ਨਕਸਲ ਕਹਿ ਕੇ ਮਾਰਦੇ ਆ। ਔਰ ਉਹ ਸ਼ਾਇਦ ਸੀਮਾ ਚੋਰੇ ਨਾਮ ਦਾ ਇੱਕ ਇੰਸੀਡੈਂਟ ਹੈ ਬਹੁਤ ਵੱਡਾ, 1818 ਚ ਲੜਾਈ ਹੋਈ ਸੀ ਜੀ, ਉਹਦੇ ਚ ਜਿਹੜੇ ਸ਼ੂਦਰਾਂ ਨੇ ਸੀ ਮਰਾਠਿਆਂ ਨੂੰ ਬਹੁਤ ਬੁਰੀ ਤਰ੍ਹਾਂ ਹਰਾਇਆ ਸੀ, ਉਹਦੀ ਉਹ ਯਾਦ ਬਣਾਉਂਦੇ ਆ। ਪਿੱਛੇ ਉਹਨਾਂ ਨੇ ਯਾਦ ਬਣਾਈ ਔਰ ਇਹਨਾਂ ਨੇ ਜਿਹੜਾ ਉੱਚ ਵਰਗ ਹੈ ਇਹਨਾਂ ਦਾ ਮਰਾਠੇ ਕਹਿ ਲਈਏ, ਉਹਨਾਂ ਤੇ ਜਾ ਕੇ ਅਟੈਕ ਕੀਤਾ। ਔਰ ਪਰ ਜਿਹੜਾ ਕੇਸ ਹੈ ਉਹਨਾਂ ਤੇ ਪਛੜੀਆਂ ਜਾਂਦੀਆਂ, ਜਿਹੜੇ ਉਹ ਦਰਕਾਰੇ ਹੋਏ ਲੋਕ ਹੈ ਉਹਨਾਂ ਤੇ ਨਹੀਂ ਜੱਜ ਕੀਤਾ। ਔਰ ਜਿਹੜੇ ਉਹਨਾਂ ਦੇ ਸਿੰਪਥਾਈਜ਼ਰ ਸੀ ਹੁਣ ਰੀਸੈਂਟਲੀ ਜਿਹੜੇ ਜਿਸ ਤਰ੍ਹਾਂ ਸਾਡੇ ਇੱਥੇ ਮਨੁੱਖੀ ਅਧਿਕਾਰਾਂ ਤੇ ਕੀਤਾ ਜਾਂਦਾ ਕੰਮ ਹੈ, ਉਹ ਜਿਹੜੇ ਉਹਨਾਂ ਦੇ ਹੱਕ ਥੋੜਾ ਬੋਲਦੇ ਸੀ, ਲਿਖਦੇ ਸੀ ਜਾਂ ਉਹਨਾਂ ਦਾ ਕੇਸ ਲੜਦੇ ਸੀ ਵਕੀਲ, ਉਹ 5 ਬੰਦੇ ਯਾਨੀ ਕੋਈ ਦਿੱਲੀ ਚੋਂ, ਕੋਈ ਹੈਦਰਾਬਾਦ ਚੋਂ, ਕੋਈ ਬੰਬੇ ਚੋਂ, ਮੇਨ ਬੰਦੇ ਜਿਹੜੇ ਕੋਈ ਯੂਨੀਵਰਸਿਟੀ ਪ੍ਰੋਫੈਸਰ ਹੈ, ਕੋਈ ਐਡਵੋਕੇਟ ਹੈ, ਉਹਨਾਂ IITians ਹੈ, ਉਹਨਾਂ ਨੂੰ ਇਹਨੂੰ ਚੱਕਿਆ ਔਰ ਚੱਕ ਕੇ ਉੱਥੋਂ ਮਰਾਠੀ ਚ ਉਹਨਾਂ ਕਾਗਜ਼ ਲਿਆਏ, ਪੁਲਿਸ ਨੂੰ ਦਿਖਾ ਰਹੇ ਔਰ ਲੈ ਗਏ ਸੀ। ਉਹ ਚਲੋ ਥੋੜੀ ਉਹ ਸ਼ਾਂਤੀ ਭੂਸ਼ਣ ਜਾਂ ਹੋਰ ਕੋਈ ਹਿਊਮਨ ਬੰਦਿਆਂ ਨੇ ਰਿਟ ਪਾਈ, ਉਹਨਾਂ ਨੂੰ ਹੁਣ ਹਾਊਸ ਅਰੈਸਟ ਕੀਤਾ। ਉਹਨਾਂ ਦਾ ਕਸੂਰ ਕੀ ਆ ਕਿ ਸਿਰਫ ਉਹ ਜਿਹੜੇ ਆਦਿਵਾਸੀ ਆ ਉਹਨਾਂ ਦੇ ਵੀ ਹੱਕਾਂ ਲਈ ਕਿ ਇਹਨਾਂ ਨਾਲ ਜ਼ਿਆਦਤੀ ਨਾ ਕਰੋ, ਇਹਨਾਂ ਨੂੰ ਇਨਸਾਫ ਦਿਲਾਓ। ਔਰ ਜਿਹੜਾ ਕੋਰੇਗਾਉਂ ਦੇ ਜਿੱਥੇ ਪਛੜੇ ਬਹੁਤ ਘੱਟ ਥੋੜੇ ਬੰਦਿਆਂ ਨੇ ਬਹੁਤ ਵੱਡੀ ਮਰਾਠਾ ਫੌਜ ਮਰਾਠਾ ਸੀ, ਉਹ ਇਸ ਲਈ ਲੜੇ ਸੀ ਕਿ ਉਹਦੇ ਜਿਹੜਾ ਪੇਸ਼ਵਾ ਦੇ ਰਾਜ ਵਿੱਚ ਸ਼ੂਦਰਾਂ ਦੇ ਬਹੁਤ ਮਨੁੱਖੀ ਅਧਿਕਾਰਾਂ ਦਾ ਹਨਨ ਹੁੰਦਾ ਸੀ। ਉਹਨਾਂ ਨੂੰ ਪਿੱਛੇ ਛਾਪਾ ਬਣ ਕੇ ਚੱਲਣਾ ਪੈਂਦਾ ਸੀ ਕਿ ਤੁਹਾਡੇ ਜਿਹੜਾ ਸ਼ਿਵਾਜੀ ਨੂੰ ਇਕੁਏਟ ਕਰ ਦਿੰਦੇ ਆ 10ਵੇਂ ਪਾਤਸ਼ਾਹ ਨਾਲ ਜੀ, ਹਾਈਟ ਆਫ ਸ਼ਰਮ ਇਹਨਾਂ ਨੂੰ ਨਹੀਂ ਆਉਂਦੀ। ਉੱਥੇ ਬਹੁਤ ਉਹ ਬਹੁਤ ਛੋਟੇ ਹੋਏ ਲੋਕ ਸੀਗੇ, ਉਹ ਦੁਪਹਿਰ ਨੂੰ ਸਿਰਫ ਬਾਹਰ ਨਿਕਲਦਾ ਹੈ ਜੀ, ਸਵੇਰੇ ਸ਼ਾਮ ਬਾਹਰ ਨਿਕਲ ਸਕਦੇ ਤੇ ਪਰਛਾਵਾਂ ਲੰਮਾ ਹੁੰਦਾ ਜਿੱਥੇ ਪਰਮਨ ਤੇ ਨਾ ਪੈ ਜਾਏ। ਸੋ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਆਪਣੀ ਬਹਾਦਰੀ ਦਿਖਾ ਦਿੱਤੀ ਔਰ ਮਰਾਠਿਆਂ ਤੋਂ ਹਰਾਤਾ, ਉਹ ਯਾਦ ਬਣਾਉਂਦੇ ਆ। ਸੋ ਜਿਹੜੇ ਉਹਨਾਂ ਨੂੰ ਥੋੜਾ ਬਹੁਤ ਡਿਫੈਂਡ ਕਰਦੇ ਸੀ, ਇਹ ਉਹਨਾਂ ਨੂੰ ਵੀ ਨੱਪਣ ਲੱਗ ਪਏ ਆ, ਕਿਉਂਕਿ ਬਰਦਾਸ਼ਤ ਨਹੀਂ ਕਰਦੇ ਕਿ ਸਾਡੀ ਜਿਹੜਾ ਕੋਈ ਖਿਲਾਫ ਜਾਂ ਕੋਈ ਸਾਡੇ ਥੋੜਾ ਬਹੁਤ ਵੀ ਜਿਹੜੀ ਹੁੰਦੀ ਆ ਸਹਿਣਸ਼ੀਲਤਾ ਹੈ ਨਹੀਂ। ਔਰ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਜਿਸ ਤਰ੍ਹਾਂ ਉੱਧਰ ਸਾਊਥ ਦੇ 4-5 ਜਿਹੜੇ ਸਕਾਲਰ ਸੀਗੇ, ਜਿਸ ਤਰ੍ਹਾਂ ਗੌਰੀ ਲੰਕੇਸ਼ ਬਹੁਤ ਅੱਛੀ ਰਾਈਟਰ ਸੀ, ਉਹ ਪੱਤਰਕਾਰ ਕਰਦੀ ਸੀ ਆਪਣੀ, ਫਿਰ ਕਲਬੁਰਗੀ ਸੀ, ਹੋਰ ਪ੍ਰੋਫੈਸਰ ਸੀ ਜਿਹੜੇ ਉਹ ਜਾਤ ਪਾਤ ਸਿਸਟਮ ਦੇ ਖਿਲਾਫ ਬੋਲਦੇ ਸੀ, ਕਾਸਟ ਸਿਸਟਮ ਦੇ ਖਿਲਾਫ ਬੋਲਦੇ ਸੀ ਜਾਂ ਮਨੁੱਖੀ ਅਧਿਕਾਰਾਂ ਦੇ ਹੱਕ ਚ ਬੋਲਦੇ ਸੀ। ਉਹਨਾਂ ਦੇ ਮਰਡਰਸ ਹੋਏ ਆ, ਉਹ ਜਿਹੜੇ ਮਰਡਰਸ ਹੋਏ ਆ ਸਿੱਖ ਅੱਤਵਾਦੀ, ਮੁਸਲਿਮ ਅੱਤਵਾਦੀ, ਇਹ ਬੜੀ ਛੇਤੀ ਲਫ਼ਜ਼ ਕਰਦੇ ਆ, ਉਹ ਸਨਾਤਨ ਸੰਸਥਾਨ ਨੇ ਕੀਤੇ ਆ। ਸਨਾਤਨ ਸੰਸਥਾਨ RSS ਦੀ ਇੱਕ ਸ਼ਾਖਾ ਆ ਜੀ, ਔਰ ਉਹ ਸਾਰੇ ਬੰਦੇ ਬਿਲਕੁਲ ਉਹ ਫੜ ਹੋ ਗਏ ਆ। ਔਰ ਉਹਨਾਂ ਨੂੰ ਜੇ ਉਹਨਾਂ ਤਰੀਕ ਹੁੰਦੀ ਜਾਂ ਕੁਛ ਵੀ ਹੁੰਦੀ, ਉੱਥੇ ਇਹਨਾਂ ਨੂੰ ਬੜਾ ਹੀਰੋਇਕ ਵੈਲਕਮ ਕਰਦੇ ਆ ਸਾਰੇ, ਕਿਉਂਕਿ ਬਹੁਤ ਵੱਡਾ ਕੰਮ ਕੀਤਾ ਤੇ ਉਹਨਾਂ ਨੂੰ ਮਾਰਿਆ। ਔਰ ਕਹਿੰਦੇ ਇਹਨਾਂ ਨੂੰ ਬਿਲਕੁਲ ਏਦਾਂ ਮਾਰ ਦੇਣੇ ਚਾਹੀਦੇ ਜਿਹੜੇ ਸਾਡਾ ਜਿਹੜਾ ਐਡਮਿਨਿਸਟ੍ਰੇਟਿਵ ਸਿਸਟਮ ਹੈ ਜਾਤ ਪਾਤ ਦਾ ਜਾਂ ਹੋਰ ਹੈ, ਬੁੱਤ ਪੂਜਾ ਜਾਂ ਹੋਰ ਜਾਂ ਕੋਈ ਪਛੜਿਆਂ ਦੇ ਹੱਕ ਚ ਬੋਲਦੇ ਆ। ਸੋ ਇੱਕ ਬਹੁਤ ਵੱਡੇ ਲੈਵਲ ਤੇ ਇਸ ਮੁਲਕ ਦੇ ਵਿੱਚ ਜਿਹੜਾ ਮਨੁੱਖੀ ਅਧਿਕਾਰਾਂ ਦਾ ਆਨੰਦ ਹੁੰਦਾ ਹੈ, ਇੱਕ ਵਰਗ ਹੈ ਜਿਹੜਾ ਕਲੀਨ ਵਰਗ ਹੈ ਜਿਹੜਾ ਇਹਨਾਂ ਦਾ ਉਹਨੂੰ ਪ੍ਰੋਟੈਕਟ ਕਰਦੇ ਆ। ਮੈਂ ਤਾਂ ਅਸੀਂ ਤਾਂ ਇਹ ਕਹਿੰਦੇ ਹੁੰਦਾ ਕਿ ਜੋ ਅਸੀਂ 90s ਦੇਖ ਰਹੇ ਸੀ ਉਹ ਜਿਹੜੀ ਆਗਿਆ ਹੌਲੀ 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 ਹੁਣ ਦੂਸਰਿਆਂ ਵੱਲ ਨੂੰ ਵੀ ਜਾ ਰਹੀ ਹੈ ਜੀ। ਮਨੁੱਖੀ ਅਧਿਕਾਰਾਂ ਦੇ ਹਨ ਉਹ ਬਹੁਤ ਵੱਡੇ ਲੈਵਲ ਤੇ ਹੋ ਰਿਹਾ। ਦੂਸਰੇ ਪਾਸੇ ਇਹਨਾਂ ਦਾ ਜਿਹੜਾ ਕਾਤਲ ਵੀ ਹੋਵੇ, ਜਿਸ ਤਰ੍ਹਾਂ ਮਾਇਆ ਕੋਟਲਾਨੀ ਹੈ ਜਾਂ ਹੋਰ ਹੈ, ਉੱਥੇ ਜਿਹਨਾਂ ਨੇ ਗੁਜਰਾਤ ਚ ਕਤਲੇਆਮ ਕੀਤਾ, ਉਹਨਾਂ ਨੂੰ ਇਹ ਬਕਾਇਦਾ ਨਿਵਾਜ ਦੇ। ਔਰ ਸਭ ਤੋਂ ਵੱਡਾ ਕਾਤਲ ਤਾਂ ਮੋਦੀ ਹੈ, ਜਿਹਨੂੰ ਅਮਰੀਕਾ ਨੇ ਵੀਜ਼ਾ ਵੀ ਨਹੀਂ ਸੀ ਦਿੱਤਾ। ਇਹਨੇ ਬਹੁਤ ਮਨੁੱਖੀ ਅਧਿਕਾਰਾਂ ਦਾ ਇਹਦਾ ਆਨੰਦ ਕੀਤਾ, ਉਹ ਬਾਅਦ ਪ੍ਰਾਈਮ ਮਿਨਿਸਟਰ ਬਣ ਗਿਆ। ਤਾਂ ਚਲੋ
ਤੋ ਜਿਹੜਾ ਮਨੁੱਖੀ ਅਧਿਕਾਰਾਂ ਦਾ ਜਾਂ ਘੱਟ ਗਿਣਤੀਆਂ ਦਾ ਕਾਤਲ ਹੋਵੇ, ਚਾਹੇ ਉਹ ਇੰਦਰਾ ਗਾਂਧੀ ਹੋਵੇ, ਚਾਹੇ ਰਾਜੀਵ ਗਾਂਧੀ ਹੋਵੇ, ਜਾਂ BJP ਦੇ ਹੋਣ, ਇਹਨਾਂ ਨੂੰ ਇਹ ਜਿਹੜੀ ਬਹੁਤ ਗਿਣਤੀ ਹੈ ਬਹੁਤ ਨਿਵਾਜਦੀ ਹੈ, ਖੁਸ਼ ਹੁੰਦੀ ਹੈ, ਉਹਨਾਂ ਨੂੰ ਸੱਤਾ ਸੌਂਪਦੀ ਹੈ ਕਿ ਤੁਸੀਂ ਬਹੁਤ ਵੱਡਾ ਕੰਮ ਕੀਤਾ। ਜੀ ਧਾਮੀ ਸਾਹਿਬ, ਅੰਤ ਦੇ ਵਿੱਚ ਮੈਂ ਜਿਹੜਾ ਜਸਵੰਤ ਸਿੰਘ ਖਾਲੜਾ ਦਾ ਕੰਮ ਸੀ ਉਹਨਾਂ ਨੂੰ ਜਿਹੜੀ ਅੱਗੇ ਵਧਾਉਣ ਦੀ ਲਾਈਨ ਹੈਗੀ ਹੈ ਉਹਦੇ 'ਤੇ ਥੋੜ੍ਹਾ ਜਿਹਾ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ। ਦਲ ਖਾਲਸਾ ਨੇ ਵੀ ਡਾਇਰੈਕਟਰੀ ਜਿਹੜੀ ਹੈਗੀ ਆ ਉਹ ਜਾਰੀ ਕੀਤੀ ਸੀ, ਜਿਹੜੇ ਸ਼ਹੀਦ ਹੋਏ ਸਿੰਘ ਹੈਗੇ ਆ ਉਹਨਾਂ ਦੀ, ਜਾਂ ਜਿਹੜੀਆਂ ਬਾਹਰ ਆਰਗੇਨਾਈਜੇਸ਼ਨ ਹੈਗੀਆਂ ਨੇ ਜਿਵੇਂ ਮੈਂ ਜ਼ਿਕਰ ਕੀਤਾ ਇਨਸਾਫ ਅਤੇ ਵੋਇਸਿਸ ਫॉर ਫਰੀडम ਦਾ, ਇਹਨਾਂ ਨੇ ਵੀ ਕੰਮ ਕੀਤਾ ਇਸ ਫੀਲਡ ਦੇ ਵਿੱਚ ਕਿ ਜਿਹੜੇ ਡਿਸਪੀਅਰ ਕਰ ਦਿੱਤੇ ਗਏ ਸੀ, ਜਿਨ੍ਹਾਂ ਨੂੰ ਅਣਪਛਾਤੇ ਕਹਿ ਕੇ ਮਾਰ ਦਿੱਤਾ ਗਿਆ ਸੀ ਉਸ ਖਾੜਕੂ ਸੰਘਰਸ਼ ਦੇ ਦੌਰਾਨ ਪੰਜਾਬ ਦੇ ਵਿੱਚੋਂ, ਉਹਨਾਂ ਦੇ ਨਾਮ ਬਾਹਰ ਲੈ ਕੇ ਆਉਣ ਦੀ ਗੱਲ ਹੈਗੀ ਹੈ, ਜਾਂ ਜਿਹੜੀ ਉਹ ਦਾਸਤਾਨ ਹੈਗੀ ਹੈ ਉਹਨੂੰ ਦੁਨੀਆ ਸਾਹਮਣੇ ਰੱਖਣ ਦੀ ਜਿਹੜੀ ਗੱਲ ਹੈਗੀ ਹੈ, ਇਹਦੀ ਕੀ ਇੰਪੋਰਟੈਂਸ ਹੈਗੀ ਹੈ ਅਤੇ ਜਿਹੜਾ ਕੰਮ ਹੋ ਰਿਹਾ ਹੈ ਇਹਨੂੰ ਕਿਵੇਂ ਅੱਗੇ ਤੋਰਿਆ ਜਾ ਸਕਦਾ? ਇਹਦੇ ਪ੍ਰਤੀ ਜਿਸ ਤਰ੍ਹਾਂ ਸਾਡੇ ਹਰਪਾਲ ਸਿੰਘ ਚੀਮਾ ਪ੍ਰਧਾਨ ਬਣਨ ਤੋਂ ਪਹਿਲਾਂ ਮਨੁੱਖੀ ਅਧਿਕਾਰਾਂ ਦਾ ਹੀ ਦੇਖਦੇ ਸੀਗੇ ਜੀ, ਚੰਡੀਗੜ੍ਹ ਦੇ ਵਿੱਚ ਕੁਛ ਵਕੀਲਾਂ ਦੀ ਸੰਸਥਾ ਬਣਾਈ ਹੋਈ ਹੈ। ਹੁਣ ਜਿਸ ਤਰ੍ਹਾਂ ਕਿ ਜਸਪਾਲ ਸਿੰਘ ਮੰਡਪੁਰ ਨੂੰ ਫਿਰ ਉਹ ਚਾਰਟ ਤੇ ਹੋਰ ਵੀ ਜਿਸ ਤਰ੍ਹਾਂ ਨਵਕਿਰਨ ਸਿੰਘ ਹੈ, ਅਮਰ ਸਿੰਘ ਚਾਹਲ ਹੈ, ਜਾਂ ਹੋਰ ਜਿਹੜੇ ਵਕੀਲ ਹੈ ਉੱਥੇ ਜਿਹੜੇ ਸਿੱਖ ਮਨੁੱਖੀ ਅਧਿਕਾਰਾਂ ਦਾ ਕਹਿੰਦੇ ਸਾਡੀ ਕੌਮ ਦਾ, ਉਹ ਤਾਂ ਮੈਂ ਤੁਹਾਨੂੰ ਦੱਸਿਆ, ਉਹ ਦੇਖਦੇ ਆ ਤੇ ਉਹ ਜਿਸ ਤਰ੍ਹਾਂ ਜਿਹੜੇ ਐਡਵੋਕੇਟਸ ਹੈ ਉੱਥੇ ਜਾਂ ਉਹਨਾਂ ਦੇ ਨਾਲ ਹੋ ਰਹੇ ਜਾਂ ਖਾਲੜਾ ਮਿਸ਼ਨ ਵਾਲੇ, ਜਿੱਦਾਂ ਕੁਛ ਜਿਹਨੂੰ ਕਹਿ ਲਓ ਅਸੀਂ ਕੰਮ ਵੀ ਵੰਡੇ ਹੁੰਦੇ ਆ ਜੀ। ਸੋ ਵੱਡੇ ਤੌਰ ਜਾਂ ਜਿਹੜੇ ਜੇਲ੍ਹਾਂ ਦੇ ਵਿੱਚ ਹੈ ਉਹ ਵੀ ਇੱਕ ਕਿਸਮ ਦਾ ਜਿਹੜੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਆ, ਜਿਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ। ਸੋ ਇਹ ਜਿਹੜਾ ਸਾਰਾ ਕੰਮ ਹੈ ਚੰਡੀਗੜ੍ਹ ਦੇ ਵਿੱਚ ਹੈਗੀ ਆ, ਉਹਨਾਂ ਦੇ ਨਾਲ ਅਸੀਂ ਵੀ ਕੋਆਰਡੀਨੇਟ ਕਰਦੇ ਹਾਂ। ਪਰ ਮੇਨਲੀ ਜਿਸ ਤਰ੍ਹਾਂ ਜਸਪਾਲ ਸਿੰਘ ਮੰਡਪੁਰ ਜਾਂ ਹੋਰ ਵਕੀਲਾਂ ਦੀ ਟੀਮ ਹੈ, ਹਰਪਾਲ ਸਿੰਘ ਚੀਮਾ ਹੈ, ਇਹ ਉੱਥੇ ਦੇਖਦੇ ਆ। ਔਰ ਮੈਂ ਇਹ ਵੀ ਕਹਿਣਾ ਉਸ ਵਿਗਰਨ ਅਸੀਂ ਉਸ ਤੇਜ਼ੀ ਨਾਲ ਨਹੀਂ ਕੰਮ ਹੋ ਰਿਹਾ ਜਿਸ ਤਰ੍ਹਾਂ ਖਾਲੜਾ ਸਾਹਿਬ ਦਾ ਜਿਹੜਾ ਕੱਟ ਆਇਆ ਉਹ, ਲੇਕਿਨ ਏਦਾਂ ਨਹੀਂ ਕਿ ਇਸ਼ੂ ਛੱਡ ਦਿੱਤਾ ਜਾਂ ਇਹ ਆ, ਇਹਨੂੰ ਉਹ ਕਰਦੇ ਰਹਿੰਦੇ, ਇਹਨੂੰ ਫੋਲੋ ਕਰਦੇ ਆ। ਹੁਣ ਵੀ ਮਨੁੱਖ ਕਿਸੇ ਨਾਲ ਜ਼ਿਆਦਤੀ ਹੁੰਦੀ ਹੈ ਜਾਂ ਹੁੰਦੀ ਹੈ ਮਨੁੱਖੀ ਅਧਿਕਾਰਾਂ ਦੀ, ਜਾਂ ਉਹਨਾਂ ਨੂੰ ਲਾਅ ਐਂਡ ਆਰਡਰ ਕਾਨੂੰਨ ਦੀ ਜਿੰਨੀ ਕਿ ਹੈਲਪ, ਜਿੰਨੀ ਕਿ ਅਸਿਸਟੈਂਸ, ਜਿੰਨੀ ਕਿ ਸਾਨੂੰ ਰਿਲੀਫ ਦਿੰਦਾ ਹੈ, ਕਿਉਂਕਿ ਇਹ ਥੋੜਾ ਜਿਹਾ ਇਹਦੀ ਦੁਨੀਆ ਨੂੰ ਸ਼ੋਅ ਕਰਨਾ ਹੁੰਦਾ ਕਿ ਨਹੀਂ ਸਾਡੇ ਮੁਲਕ ਚ ਥੋੜਾ ਜਿਹਾ ਰਾਹਤ ਦਿੰਦੇ ਆ, ਯਾਨੀ ਕਿ ਸਾਹ ਆਉਣ ਦਿੰਦੇ ਆ, ਪਰ ਏਦਾਂ ਨਹੀਂ ਕਿ ਖੁੱਲੀ ਹਵਾ ਚ। ਤੋ ਜਿੰਨੀ ਕੁ ਹੋ ਸਕਦੀ ਆ ਇੱਥੋਂ ਰਾਹਤ ਮਿਲਦੀ ਆ ਉਹ ਕਰਦੇ ਆ। ਔਰ ਸੈਮੀਨਾਰ ਵੀ ਕਰਾਉਂਦੇ ਆ, ਪਿੱਛੇ ਜਿਹੜਾ ਹੈਗਾ ਕਾਰਡ ਜਸਟਿਸ ਕਾਰਡ ਜਿਹਨੂੰ ਸਭ ਕੇ ਬਹੁਤ ਵੱਡਾ ਸੈਮੀਨਾਰ ਵੀ ਕਰਾਇਆ ਸੀ ਚੀਮਾ ਸਾਹਿਬ ਦੇ ਹੋਰ ਐਡਵੋਕੇਟਸ ਨੇ ਡਰ ਕੇ, ਤੇ ਮੁੱਖੀ ਅਧਿਕਾਰਾਂ ਦੀ ਆਵਾਜ਼ ਉਠਾਉਂਦੇ ਰਹਿੰਦੇ ਆ। ਇਹ ਖਾਲੜਾ ਸਾਹਿਬ ਦਾ ਜਿਹੜਾ ਜੀਵਾ ਜਗਾਇਆ ਉਹਨੂੰ ਕਹਿ ਲਓ ਪੁੱਜਣ ਨਹੀਂ ਦੇ ਰਿਹਾ। ਔਰ ਸਾਡੀ ਜੇ ਗੁਰਮਤ ਹੈ, ਸਿੱਖ ਧਰਮ ਸਾਨੂੰ ਸਿਖਾਉਂਦਾ ਹੈ ਗੁਰੂ ਮਹਾਰਾਜ ਤੇ ਉਹ ਫੋਟੋ ਅਸੀਂ ਬਤਾਉਂਦੇ। ਜੀ ਬਿਲਕੁਲ ਧਾਮੀ ਸਾਹਿਬ, ਜਿਵੇਂ ਅਸੀਂ ਵੀ ਇਸ ਸਾਰੇ ਪਾਰਟ ਦੀ ਇੰਪੋਰਟੈਂਸ ਸਾਡੇ ਦਰਸ਼ਕ ਵੀ ਮੇਰੇ ਖਿਆਲ ਸਮਝਦੇ ਆ ਕਿ ਇਹ ਇੱਕ ਡਾਕੂਮੈਂਟ ਹੋਣਾ ਸਾਡੇ ਕੋਲ, ਅਸੀਂ ਜਦੋਂ ਨੰਬਰ ਕਹਿੰਦੇ ਆ ਕਿ ਇੰਨੇ ਮਾਰ ਦਿੱਤੇ ਆ ਤਾਂ ਉਹਨਾਂ ਦਾ ਵੇਰਵਾ ਹੋਣਾ ਵੀ ਬਹੁਤ ਜ਼ਰੂਰੀ ਹੈ, ਜਿਹਦੇ 'ਤੇ ਜਿਹੜੀਆਂ ਸਾਰੀਆਂ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਉਹ ਵੀ ਸ਼ਲਾਘਾਯੋਗ ਨੇ। ਸੋ ਅੰਤ ਦੇ ਵਿੱਚ ਧਾਮੀ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਦਾ ਅਤੇ ਇੱਥੇ ਹੀ ਜਿਹੜੀ ਹੈਗੀ ਹੈ ਗੱਲਬਾਤ ਸੰਕੋਚਣਾ ਚਾਹੂੰਗਾ। ਸਾਡਾ ਸਮਾਂ ਨਹੀਂ ਇਜਾਜ਼ਤ ਦਿੰਦਾ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਸਮਾਂ ਕੱਢਿਆ। ਮੈਂ ਤਾਂ ਇਹ ਕਹੂੰਗਾ ਜੀ, ਦੇਖੋ ਜਿੰਨੇ ਸਾਡੇ ਹੋਇਆ, ਜਿਸ ਤਰ੍ਹਾਂ ਹੁਣ ਲੰਕਾ ਦੇ ਵਿੱਚ ਵੀ ਉਹਨੂੰ ਮਾਰਿਆ ਰੋਹਿੰਗਿਆ, ਉੱਥੇ ਵੀ UN ਬੋਲਦੀ ਹੈ ਜੀ। ਸਾਡੇ ਆਪਣੇ ਵੀਰਾਂ ਨੇ ਤਾਂ ਆਪਣਾ ਪ੍ਰੈਸ਼ਰ ਪਾ ਕੇ ਕੈਨੇਡਾ ਅਮਰੀਕਾ ਜੀਨੋਸਾਈਡ ਡਿਕਲੇਅਰ ਕਰਾਇਆ ਜਾਂ ਉੱਦਾਂ ਕਰਾਇਆ, ਪਰ ਜਿਹੜੇ ਦੁਨੀਆ ਨੂੰ ਬਿਲਕੁਲ ਵੱਡੇ ਮੁਲਕਾਂ ਨੂੰ ਸਿਰਫ ਆਪਣੇ ਜਿਹੜੇ ਵਪਾਰਕ ਹਿੱਤੇ ਆ ਜਿਹਨੂੰ ਕਹੋ ਬਿਜ਼ਨਸ ਇੰਟਰਸਟ ਹੀ ਨਹੀਂ ਦੇਖਣੇ ਚਾਹੀਦੇ। ਸਿੱਖ ਕੌਮ ਦੇ ਪ੍ਰਤੀ ਵੀ ਜੋ ਸਾਡੇ ਨਾਲ ਜ਼ਿਆਦਤੀਆਂ ਹੋਈਆਂ ਇਹਨਾਂ ਨੂੰ ਵੀ ਨੋਟਿਸ ਲੈਣਾ ਚਾਹੀਦਾ ਔਰ ਗੌਰਮੈਂਟ ਨੂੰ ਬੋਲਣਾ ਚਾਹੀਦਾ ਕਿ ਜਿਹੜੀ RSS ਹੈ ਜਾਂ ਇਹ ਸੰਸਥਾਵਾਂ ਜਾਂ ਜੋ ਸਟੇਟ ਹੈ ਜਿੱਦਾਂ ਉਹ ਘੱਟ ਗਿਣਤੀਆਂ ਨੂੰ ਕੁਚਲ ਰਹੀ ਹੈ, ਜਿੱਦਾਂ ਸਾਡਾ ਵੀ ਨੋਟਿਸ ਲੈਣ। ਤੋ ਇਹ ਇੱਕ ਬਹੁਤ ਸਾਡੇ ਨਾਲ ਹੈ। ਸਾਡੇ ਆਪਣੇ ਇਹਦਾ ਇਹ ਵੀ ਰੀਜ਼ਨ ਹੈ ਕਿ ਅਸੀਂ ਉਹਨੇ ਅਜੇ ਸਟਰੋਂਗ ਨਹੀਂ, ਜਿਸ ਤਰ੍ਹਾਂ ਸਾਡੇ ਸਟਰੋਂਗ ਹੋ ਰਹੇ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਜਾਂ ਹੋਰ
ਤੁਸੀਂ ਆਰਥਿਕ ਤੌਰ ਤੇ ਜਾਂ ਸਟੈਬਲਿਸ਼ ਹੋ ਰਹੇ, ਫਿਰ ਸਾਡੀ ਆਵਾਜ਼ ਹੋਰ ਵਧੀਆ ਤਰੀਕੇ ਨਾਲ ਮੈਨੂੰ ਲੱਗਦਾ ਸੁਣੀ ਜਾਊਗੀ। ਅਜੇ ਉਹ ਜਿੰਨੇ ਸਾਡੇ ਤੇ ਜ਼ਿਆਦਤੀਆਂ ਹੋਈਆਂ ਉਹ ਦੁਨੀਆ ਉਹਦੇ ਜਾਂ ਉਹਨਾਂ ਨੂੰ ਨੋਟਿਸ ਨਹੀਂ ਆਈਆਂ ਜਾਂ ਉਹ ਦੇਖ ਕੇ ਚੁੱਪ ਹੈ ਆਪਣੇ ਵਪਾਰਕ ਹਿੱਤਾਂ ਦੇ। ਇਹ ਸਾਡੇ ਲਈ ਇੱਕ ਬਹੁਤ ਵੱਡੀ ਜੀ ਬਿਲਕੁਲ, ਇਕੱਠਿਆਂ ਹੋ ਕੇ ਦੁਨੀਆ ਤੱਕ, ਅੰਤਰਰਾਸ਼ਟਰੀ ਪਲੇਟਫਾਰਮਸ ਤੱਕ ਇਹ ਜਿਹੜੀ ਗੱਲ ਹੈਗੀ ਹੈ, ਇਹ ਜਿਹੜੀ ਦਾਸਤਾਨ ਹੈਗੀ ਹੈ, ਉਹਨੂੰ ਪਹੁੰਚਾਉਣ ਦੀ ਲੋੜ ਹੈ। ਸੋ ਇੱਥੇ ਹੀ ਧਾਮੀ ਸਾਹਿਬ ਤੁਹਾਡਾ ਧੰਨਵਾਦ ਕਰਦੇ ਹਾਂ, ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਇਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਮੁਲਾਕਾਤ ਹੋਵੇਗੀ ਤੁਹਾਡੇ ਨਾਲ, ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।